ਅਸੀਂ ਤੇ ਭਾਈ ਇਹੋ ਹੀ ਸੁਣਿਆ ਸੀ ਕਿ ਫਿਲਮਾਂ ਤਿੰਨ ਸ਼ੈਵਾਂ ਨਾਲ ਚੱਲਦੀਆਂ ਨੇ, ਐਂਟਰਟੇਨਮੈਂਟ, ਐਂਟਰਟੇਨਮੈਂਟ ਐਂਡ ਐਂਟਰਟੇਨਮੈਂਟ। ਗਾਣੇ, ਡਾਂਸ ਤੇ ਹੀਰੋ ਹੀਰੋਇਨ ਦੀ ਦਬੰਗ ਐਂਟਰੀ ਤੋਂ ਬਗੈਰ ਆਮ ਲੋਕੀ ਫਿਲਮ ਨਹੀਂ ਵੇਖਦੇ। ਪਰ ਇਹ ਤੇ ਕਦੀ ਕਿਸੇ ਨੇ ਸੋਚਿਆ ਹੀ ਨਹੀਂ ਸੀ ਕਿ ਤਾਰੀਖ ਦੇ ਕਿਸੇ ਕਿਰਦਾਰ ਤੇ ਬਾਇਓਪਿਕ ਬਣੇਗੀ ਤੇ ਹਰ ਪਾਸੇ ਉਹਦਾ ਚਰਚਾ ਹੋਏਗਾ। ਥੈਂਕਸ ਟੂ ਇੰਡੀਅਨ ਫਿਲਮ ਸੈਂਸਰ ਬੋਰਡ, ਪੰਜਾਬ 95 ਉਰਫ ਸਤਲੁਜ ਦੀ ਐਸੀ ਪ੍ਰਮੋਸ਼ਨ ਕੀਤੀ ਕਿ ਜੱਟ ਪੈਦਾ ਹੋਇਆ ਬਸ ਛਾਣ ਵਾਸਤੇ ਟੈਪ ਹੀਰੋਪੰਤੀ ਮਹਿੰਗੀਆਂ ਗੱਡੀਆਂ ਤੇ ਟੋਰਾਂ ਪਿੱਛੇ ਪਏ ਪੰਜਾਬ ਦੇ ਜ਼ਖਮ ਹਰੇ ਹੋ ਗਏ। ਸਕਤਾ ਟੁੱਟਿਆ, ਲੋਕੀ ਚੀਕਾਂ ਮਾਰ ਮਾਰ ਰੋਏ। ਐਵੇਂ ਕਹਾਣੀ ਦੀ ਤਾਕਤ। ਇਹਦਾ ਪੂਰਾ ਕ੍ਰੈਡਿਟ ਜਾਂਦਾ ਹੈ ਹਨੀ ਤ੍ਰੇਹਨ ਨੂੰ, ਜਿਹੜੇ ਇਸ ਫਿਲਮ ਦੇ ਡਾਇਰੈਕਟਰ ਨੇ। ਰਾਤ ਅਕੇਲੀ ਹੈ ਉਹਨਾਂ ਦੀ ਪਹਿਲੀ ਡਾਇਰੈਕਸ਼ਨ ਸੀ ਤੇ ਪੰਜਾਬ 95 ਦੂਜੀ। ਹਨੀ ਦਾ ਆਪਣਾ ਤਾਲੁਕ ਤਰਨਤਾਰਨ ਤੋਂ ਹੈ ਤੇ ਖਾਲੜਾ ਪਿੰਡ ਉਹਨਾਂ ਤੋਂ ਕੋਈ 40 ਕਿਲੋਮੀਟਰ ਦੂਰ ਹੈ। ਸੋ ਬੇਸਿਕਲੀ ਇਹ ਉਹਨਾਂ ਦੇ ਘਰ ਦੀ ਕਹਾਣੀ ਹੈ ਜਿਹੜੀ ਉਹਨਾਂ ਸਕਰੀਨ ਤੇ ਦਰਸਾ ਦਿੱਤੀ ਹੈ। ਕੁਝ ਕਹਾਣੀਆਂ ਤੁਸੀਂ ਬਚਪਨ ਤੋਂ ਸੁਣਦੇ ਆ ਰਹੇ ਹੁੰਦੇ ਹੋ, ਉਹ ਬਾਰ-ਬਾਰ ਤੁਹਾਡੇ ਅੱਗੇ ਆਉਂਦੀਆਂ ਨੇ, ਪਰ ਤੁਹਾਨੂੰ ਇਹ ਨਹੀਂ ਪਤਾ ਹੁੰਦਾ ਕਿ ਇਹਦਾ ਕਰਨਾ ਕੀ ਹੈ। ਹਨੀ ਤ੍ਰੇਹਨ ਵਾਸਤੇ ਇਹ ਵੇਲਾ ਸੀ ਕੋਵਿਡ। ਰਾਤ ਅਕੇਲੀ ਹੈ ਨੈਟਫਲਿਕਸ ਤੇ ਠੀਕ ਠਾਕ ਜਾ ਰਹੀ ਸੀ। ਦੂਜਾ ਪ੍ਰੋਜੈਕਟ ਕਰਨ ਦਾ ਹਜੇ ਸੋਚਿਆ ਨਹੀਂ ਸੀ ਕਿ ਰੱਬ ਦੀ ਮਿਹਰ ਨਾਲ ਹਨੀ ਤ੍ਰੇਹਨ ਨੂੰ ਕੋਵਿਡ ਹੋ ਗਿਆ ਤੇ 14 ਦਿਨ ਦੇ ਕੁਆਰੰਟਾਈਨ ਵਿੱਚ ਪੜ੍ਹਦਿਆਂ, ਲਿਖਦਿਆਂ ਤੇ ਰਿਸਰਚ ਕਰਦਿਆਂ ਉਹਨਾਂ ਪੰਜਾਬ 95 ਨੂੰ ਕਨਸੀਵ ਕਰ ਹੀ ਲਿਆ। ਘਰ ਦੀ ਕਹਾਣੀ ਤੋਂ ਬਹੁਤਾ ਓਰੀਜਨਲ ਤੇ ਕੁਝ ਹੋ ਨਹੀਂ ਸਕਦਾ। ਉਹਦੇ ਸਾਰੇ ਨੁਐਂਸਿਸ ਤੁਹਾਡੇ ਤੇ ਗੁਜ਼ਰੇ ਹੋਏ ਹੁੰਦੇ ਨੇ। ਇਸ ਫਿਲਮ ਦਾ ਇੱਕ ਇੱਕ ਕਿੱਸਾ, ਇੱਕ ਇੱਕ ਡਿਟੇਲ ਹਨੀ ਦੀ ਆਪਣੀ ਰਿਸਰਚ ਹੈ। ਬਹੁਤ ਸਾਰੇ ਫਿਲਮ ਮੇਕਰਸ ਨੇ ਕੋਸ਼ਿਸ਼ ਕੀਤੀ ਸੀ, ਪਰ ਜਸਵੰਤ ਸਿੰਘ ਖਾਲੜਾ ਫੈਮਿਲੀ ਨੇ ਕਿਸੇ ਨੂੰ ਸਕਰੀਨ ਦੇ ਰਾਈਟਸ ਨਹੀਂ ਸਨ ਦਿੱਤੇ, ਪਰ ਹਨੀ ਤ੍ਰੇਹਨ ਨੂੰ ਦੇ ਦਿੱਤੇ। ਜਿੰਨੀ ਸੈਂਸਿਟੀਵਿਟੀ ਨਾਲ ਇਹ ਸਕ੍ਰਿਪਟ ਬੁਣਿਆ ਗਿਆ ਹੈ ਉਹ ਬੇਮਿਸਾਲ ਹੈ। ਨਾ ਪੁਲਿਸ ਨੂੰ ਭੈੜਾ ਆਖਿਆ ਤੇ ਨਾ ਹੀ ਕਿਸੇ ਪੋਲੀਟੀਕਲ ਪਾਰਟੀ ਨੂੰ, ਖਾਲਿਸਤਾਨ ਤੇ ਗੱਲ ਕੀਤੀ ਹੈ ਤੇ ਨਾ ਹੀ ਕਿਸੇ ਹੋਰ ਸੈਪਰੇਟਿਸਟ ਮੂਵਮੈਂਟ ਤੇ। ਫਿਲਮ ਦਾ ਕੋਈ ਨੈਰੇਟਿਵ ਨਹੀਂ ਸਿਵਾਏ ਇਹਦੇ ਕਿ ਬੁਨਿਆਦੀ ਇਨਸਾਨੀ ਹਕੂਕ ਕਿੱਦਾਂ ਪਮਾਲ ਹੋਏ ਨੇ। ਆਪਣੀ ਮਰਜ਼ੀ ਨਾਲ ਜੀਣਾ ਤੇ ਮਰਨਾ ਲਵਾਰਸਾਂ ਵਾਂਗੂ ਨਹੀਂ, ਆਪਣਿਆਂ ਦੇ ਹੱਥੀਂ ਇੱਜ਼ਤ ਨਾਲ ਦਫਨ ਹੋਣਾ ਬੇਸਿਕ ਹਿਊਮਨ ਪ੍ਰੋਟੋਕੋਲ ਹੈ। ਇਹ ਜਿੱਥੇ ਵੀ ਮੋੜਿਆ ਜਾਊਗਾ ਉੱਥੇ ਹਨੇਰ ਹੋ ਜਾਏਗਾ ਤੇ ਹਨੇਰਾ ਇੰਨਾ ਡਰਪੋਕ ਹੈ ਕਿ ਨਿੱਕੇ ਜਿਹੇ ਦੀਵੇ ਕੋਲੋਂ ਡਰ ਜਾਂਦਾ ਹੈ। ਦੋ ਅਦਾਕਾਰਾਂ ਸਵਿੰਦਰ ਵਿਕੀ ਤੇ ਦਿਲਜੀਤ ਦੋਸਾਂਝ ਨੇ ਇਸ ਫਿਲਮ ਦੀ ਪਵਿੱਤਰਤਾ ਨੂੰ ਇੱਕ ਹੋਰ ਦਰਜਾ ਦਿੱਤਾ ਹੈ। ਇਹ ਤੇ ਤੁਸੀਂ ਸਾਰਿਆਂ ਸੁਣਿਆ ਕਿ ਦਿਲਜੀਤ ਨੇ ਇਸ ਫਿਲਮ ਵਾਸਤੇ ਪੈਸੇ ਨਹੀਂ ਸਨ ਲਏ, ਪਰ ਤੁਹਾਨੂੰ ਪਤਾ ਹੈ ਕਿ ਇਹਦੇ ਤੇ ਟਾਈਮ ਕਿੰਨਾ ਲੱਗਾ। ਜਸਵੰਤ ਸਿੰਘ ਖਾਲੜਾ ਦਾ ਸਰੂਪ ਲੈਂਦਿਆਂ, ਦਾੜੀ ਵਧਾਉਂਦਿਆਂ ਦਿਲਜੀਤ ਨੂੰ 8 ਮਹੀਨੇ ਲੱਗੇ। ਹਨੀ ਤ੍ਰੇਹਨ ਨੇ ਕਨਾਲ ਕਾਮਰਾ ਨਾਲ ਗੁਫ਼ਤਗੂ ਕਰਦਿਆਂ ਦੱਸਿਆ ਕਿ ਸ਼ੂਟਿੰਗ ਦੇ 3 ਮਹੀਨੇ ਲੌਕ ਹੋ ਗਏ ਸਨ, ਪਰ ਮੈਂ ਦਿਲਜੀਤ ਦੇ ਕੰਮ ਸੀ ਕੋਈ 35 ਦਿਨਾਂ ਦਾ, ਉਹ 35 ਦਿਨ ਮੈਂ ਕੱਢ ਨਹੀਂ ਪਾ ਰਿਹਾ ਸੀ। ਦਿਲਜੀਤ ਨੇ ਆਪਣੇ 3 ਮਹੀਨੇ ਮੈਨੂੰ ਦੇ ਦਿੱਤੇ ਕਿ ਪਾਜੀ ਸਰੂਪ ਤੇ ਹੋ ਗਿਆ, ਹੁਣ ਮੈਂ ਇੱਥੇ ਹੀ ਆ, ਜਿਸ ਦਿਨ ਲੋੜ ਪਈ ਮੈਨੂੰ ਬੁਲਾ ਲੈਣਾ। ਇਹ ਰਵੱਈਆ ਕਿਸੇ ਵੱਡੇ ਕਲਾਕਾਰ ਦਾ ਹੀ ਹੋ ਸਕਦਾ ਹੈ ਜਿਹਨੂੰ ਪਤਾ ਹੋਵੇ ਕਿ ਉਹ ਕੰਮ ਕੀ ਕਰ ਰਿਹਾ। ਫਿਲਮ ਇੰਡੀਆ ਵਿੱਚ OTT ਤੇ 2 ਦਿਨ ਚੱਲੀ ਤੇ ਫਿਰ ਪੰਜਾਬ ਦੇ ਗੁਰਦੁਆਰਿਆਂ, ਪਿੰਡਾਂ ਤੇ ਘਰਾਂ ਵਿੱਚ ਚੱਲੀ। ਲੋਕਾਂ ਨੇ ਮਹੱਲਿਆਂ ਵਿੱਚ ਕੱਪੜਿਆਂ ਦੀਆਂ ਸਕਰੀਨਾਂ ਲਾਈਆਂ, ਘਰੋਂ ਦਰੀਆਂ ਲਿਆਂਦੀਆਂ ਤੇ ਵਡੇਰੇ ਪੀੜੀਆਂ ਢਾਹ ਕੇ ਰਿਲੀਜੀਅਸਲੀ ਫਿਲਮ ਵੇਖਣ ਬਹਿ ਗਏ। ਐਸੀ ਪ੍ਰਮੋਸ਼ਨ ਅੱਜ ਤੀਕਰ ਕਿਸੇ ਫਿਲਮ ਦੀ ਨਹੀਂ ਹੋਈ। ਐਵੇਂ ਹੀ ਐਕਟਰਾਂ ਨੂੰ ਤਿਆਰ ਹੋ ਕੇ ਡਿਜ਼ਾਈਨਰ ਕੱਪੜੇ ਪਾ ਕੇ ਥਾਂ ਤੇ ਫਿਲਮ ਪ੍ਰਮੋਟ ਕਰਨੀ ਪੈਂਦੀ ਏ। ਮੈਂ ਤੇ ਕਹਿੰਦੀ ਆ ਤੁਸੀਂ ਬਸ ਫਿਲਮ ਬਣਾਇਆ ਕਰੋ ਤੇ ਉਹਦੀ ਪ੍ਰਮੋਸ਼ਨ ਦਾ ਸਾਰਾ ਠੇਕਾ ਸਰਕਾਰ ਨੂੰ ਦੇ ਦਿਓ।